ਜੀ ਅਸਲਾਮ ਵਾਲੇਕਮ ਜੀ, ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਦਾ ਸਾਡਾ ਟਾਪਿਕ ਹੈ ਸ਼ੂਗਰ ਤੇ ਕਿ ਅਸੀਂ ਸ਼ੂਗਰ ਕਿਸ ਤਰ੍ਹਾਂ ਕੰਟਰੋਲ ਕਰ ਸਕਨੇ ਹਾਂ। ਖਤਮ ਵਾਲੀ ਤਾਂ ਗੱਲ ਕੋਈ ਨਹੀਂ ਲੱਗਦੀ, ਲੇਕਿਨ ਕੰਟਰੋਲ ਹੋ ਸਕਦੀ ਹੈ। ਉਹਦੇ ਵਾਸਤੇ ਸਾਡੇ ਨਾਲ ਮੌਜੂਦ ਨੇ ਨਸੀਮ ਭਾਈ, ਤੇ ਇਹਨਾਂ ਕੋਲ ਕੁਝ ਇਨਫੋਰਮੇਸ਼ਨ ਹੈ ਉਹਦੇ ਬਾਰੇ ਵਿੱਚ। ਤੇ ਜੀ ਅਸਲਾਮ ਵਾਲੇਕਮ ਨਸੀਮ ਭਾਈ। ਜੀ ਵਾਲੇਕੁਮ ਸਲਾਮ रहमतुल्लाहि व बरकातहू। ਸਰ ਜੀ, ਕੋਈ ਸ਼ੂਗਰ ਤੇ ਰੋਸ਼ਨੀ ਪਾਓ ਕਿ ਇਹਦਾ ਕੀ ਇਲਾਜ ਹੈ, ਕੀ ਇਹਦਾ ਹੱਲ ਹੈ, ਕਿਸ ਤਰ੍ਹਾਂ ਇਹਨੂੰ ਰੋਕਿਆ ਜਾ ਸਕਦਾ। ਪਰਮਾਨੈਂਟ ਤੇ ਹੱਲ ਮੇਰਾ ਖਿਆਲ ਹੈ ਕੋਈ ਨਹੀਂ, ਲੇਕਿਨ ਕੰਟਰੋਲ ਕੀਤੀ ਜਾ ਸਕਦੀ ਹੈ। जी ਜਿਹੜੀ ज़ायबिटीज़ है ਜਿਹਨੂੰ ਉਰਦੂ 'ਚ ਕਹਾਂਗੇ, ਪੰਜਾਬੀ 'ਚ ਪਤਾ ਨਹੀਂ ਕਹਿਣਗੇ, ਲੇਕਿਨ ਇੰਗਲਿਸ਼ ਸ਼ੂਗਰ ਹੈ। ਇਹ ਤੁਹਾਡੀ ਲਾਪਰਵਾਹੀ ਦੇ ਵਿੱਚ ਤੁਹਾਨੂੰ ਹੁੰਦੀ ਹੈ। ਦੋ ਕਿਸਮ ਦੀ ਹੁੰਦੀਆਂ ਨੇ। ਇੱਕ ਤਾਂ ਤੁਹਾਨੂੰ ਜਿਹੜਾ ਨਾ ਬਲੱਡ 'ਚ ਬਚਪਨ ਦੀ ਆ ਜਾਂਦੀ, ਉਹਦੇ ਤਾਂ ਕੋਈ ਤੁਹਾਡੇ 'ਚ ਕੰਟਰੋਲ ਨਹੀਂ, ਉਹ ਕੁਦਰਤੀ ਹੈ। ਠੀਕ ਹੈ। ਜਿਹੜੀ ਜ਼ਿਆਦਾਤਰ ਟਾਈਪ 2 ਹੁੰਦੀ ਹੈ ਨਾ, ਅੱਛਾ। ਇਹ ਤੁਹਾਡੀ ਲਾਪਰਵਾਹੀਆਂ ਦੀ ਵਜ੍ਹਾ ਤੋਂ ਹੁੰਦੀ ਹੈ, ਜ਼ਿਆਦਾ ਖਾਣ ਦੀ ਵਜ੍ਹਾ ਤੋਂ। ਫਿਰ ਨਾ ਐਕਸਰਸਾਈਜ਼ ਕਰਨਾ, ਖਾ ਕੇ ਲੇਟ ਜਾਣਾ, ਸੋ ਜਾਣਾ, ਤੁਹਾਡਾ ਜਿਹੜਾ ਐਕਸਟਰਾ ਖੂਨ ਬਣਦਾ ਉਹ ਮਸਲ 'ਚ ਚਲਾ ਜਾਂਦਾ, ਮੋਟਾਪਾ ਆ ਜਾਂਦਾ, ਬਲਾਕੇਜ ਹੋ ਜਾਂਦੀ ਹੈ। ਅਤੇ ਅਗੇਨ ਤੁਸੀਂ ਓਵਰ ਈਟਿੰਗ ਕਰਦੇ, ਜ਼ਿਆਦਾ ਖਾਂਦੇ ਹੋ, ਉਹਦੀ ਵਜ੍ਹਾ ਤੁਹਾਡਾ ਜਿਹੜਾ ਨਾ ਸਿਸਟਮ ਖਰਾਬ ਹੋ ਜਾਂਦਾ। ਉਹਨੂੰ ਜਿਹੜਾ ਨਿਜ਼ਾਮ ਹੈ ਉਹਨੂੰ ਇੱਦਾਂ ਇਨਸੂਲਿਨ ਬਣਾਉਂਦਾ ਨਹੀਂ ਹੈ। ਓਕੇ। ਅਤੇ ਉਹਨੂੰ ਮਦਦ ਚਾਹੀਦੀ ਹੁੰਦੀ ਹੈ। ਅਤੇ ਤੁਸੀਂ ਜ਼ਿਆਦਾਤਰ ਬੰਦੇ ਨੂੰ ਪਤਾ ਹੀ ਤਾਂ ਲੱਗਦਾ ਜਿਸ ਵਕਤ ਉਹ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਡਾਇਬੈਟਿਕ ਪਰਸਨ ਨੂੰ ਜਾਂ ਸ਼ੂਗਰ ਨੂੰ ਜਾਂ ਜ਼ਾਇਬੀਟੀਜ਼ ਵਾਲੇ ਬੰਦੇ ਨੂੰ, ਕਿ ਤੁਹਾਨੂੰ ਪਤਾ ਲੱਗਦਾ ਤਾਂ ਉਸ ਵਕਤ ਤੱਕ ਜ਼ਿਆਦਾਤਰ ਲੋਕਾਂ ਦੇ ਗੁਰਦੇ ਅਤੇ ਅੱਖਾਂ ਜੀ, ਇਹ ਸਭ ਤੋਂ ਪਹਿਲਾਂ ਬਹੁਤ ਕਮਜ਼ੋਰ ਹੁੰਦੇ ਨੇ, ਇਹਨਾਂ ਨੂੰ ਨੁਕਸਾਨ ਪਹੁੰਚਦਾ ਹੈ। ਸਹੀ। ਅੱਖਾਂ 'ਤੇ ਤੁਹਾਡੀ ਬੋਝ ਬਣ ਜਾਂਦਾ ਹੈ, ਅਤੇ ਗੁਰਦਿਆਂ ਦਾ ਵੀ ਜਿਹੜਾ ਹੈ ਨਾ ਉਹ ਵੀ ਕਬਾੜਾ ਕਰ ਦਿੰਦੇ ਨੇ। ਓਕੇ। ਠੀਕ ਹੈ ਨਾ। ਅਤੇ ਫਿਰ ਇਹਦੀ ਕੋਈ ਨਿਸ਼ਾਨੀ ਵੀ ਤਾਂ ਹੋਣੀ ਹੈ ਨਾ, ਕਿ ਜਦੋਂ ਆਉਂਦੀ ਹੈ ਤਾਂ ਕੀ ਇਹਦਾ ਯਾਰ ਤੁਸੀਂ ਤੁਹਾਨੂੰ ਵੇਖੋ, ਆਪਣੀ ਇੱਕ ਤਾਂ ਖੁਰਾਕ ਆਪਣੇ ਹਿਸਾਬ ਨਾਲ ਖਾਓ, ਆਪਣੀ ਜ਼ਰੂਰਤ ਦੇ ਹਿਸਾਬ ਨਾਲ, ਆਪਣੀ ਅੱਖਾਂ ਦੇ ਹਿਸਾਬ ਨਾਲ ਨਾ ਖਾਓ ਕਿ ਲਾਲਚ ਹੁੰਦੀ ਕਿ ਮੈਂ ਵੀ ਖਾ ਰਿਹਾ, ਵੀ ਖਾ ਰਿਹਾ, ਵੀ ਖਾ ਰਿਹਾ। ਠੀਕ ਹੈ। ਤੁਸੀਂ ਆਪਣਾ ਆਪ ਨੂੰ ਵੇਖੋ, ਆਪਣੇ ਪੇਟ ਨੂੰ ਵੇਖੋ, ਅਤੇ ਉਸ ਹਿਸਾਬ ਨਾਲ ਖਾਣਾ ਖਾਓ। ਬਾਕੀ ਅੱਜ ਕੱਲ੍ਹ ਤਾਂ ਅਸੀਂ ਜ਼ਿਆਦਾ ਗੋਸ਼ਤ ਹੀ ਖਾਂਦੇ ਹਾਂ, ਜਾਂ ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਖਾਂਦੇ ਹਾਂ। ਸਬਜ਼ੀਆਂ ਖਾਓ, ਅਤੇ ਜਿਹੜੀ ਗੰਦਮ ਦੀ ਰੋਟੀ ਉਹਨੂੰ ਬਹੁਤ ਘੱਟ ਖਾਓ। ਉਹਦੀ ਵਜ੍ਹਾ ਅਸੀਂ ਬਾਜਰੇ ਦੀ ਰੋਟੀ ਖਾ ਲਓ। ਉਸ ਤੋਂ ਬਾਅਦ ਉਹ ਕੀ ਕਹਿੰਦੇ ਮੈਂ ਉਹ ਚਣੇ ਦੀ, ਬੇਸਨ ਦੀ ਰੋਟੀ ਖਾ ਲਓ। ਰੋਟੀ। ਠੀਕ ਹੈ ਨਾ। ਜੌਂ ਦੀ ਰੋਟੀ ਖਾ ਲਓ। ਐਸੀ ਚੀਜ਼ਾਂ ਖਾਓ। ਉਹ ਸਬਜ਼ਾ ਖਾਓ, ਯਾਨੀ ਸੈਲਡ ਵਗੈਰਾ, ਟਮਾਟਰ, ਸਲਾਦ, ਖੀਰੇ ਵਗੈਰਾ, ਇਹ ਉਹ ਤੁਹਾਡੇ ਸਿਸਟਮ ਵਾਸਤੇ ਅੱਛੇ ਨੇ, ਤੁਹਾਡੇ ਹਾਜ਼ਮੇ 'ਚ ਵੀ ਬਿਹਤਰ ਕਰਦੇ ਨੇ, ਤੁਹਾਡੇ ਸਿਸਟਮ ਵਾਸਤੇ ਵੀ ਅੱਛੇ ਨੇ। ਗੋਸ਼ਤ ਨੂੰ ਜ਼ਿਆਦਾ ਦੇਰ ਲੱਗਦੀ ਹੈ ਸਿਸਟਮ 'ਚ ਗੁਜ਼ਰਨ ਵਾਸਤੇ ਸਾਰਾ ਕੁਝ। ਫਿਰ ਤੁਸੀਂ ਜਿਸ ਵਕਤ ਵੀ ਕੁਝ ਖਾਣਾ ਪੀਣਾ ਹੈ ਨਾ ਜੀ, ਅਤੇ ਸਿਰਫ ਰੋਟੀ ਖਾਓ, ਨਾਲ ਸਾਦਾ ਪਾਣੀ, ਉਹ ਵੀ ਸ਼ੁਰੂ 'ਚ ਹੀ ਪੀਓ। ਜਾਂ ਜਿਸ ਤਰ੍ਹਾਂ ਸਾਡੇ ਸੁਨਨਤ ਦੇ ਮੁਤਾबिक ਹੈ, ਪਹਿਲੇ सोना है फिर चांदी, बाद में लोहा और पत्थर बन जाता है। ਤੁਸੀਂ ਖੁਦ ਜ਼ਿਮੀਦਾਰ ਬੰਦੇ ਹੋ, ਸਿਆਣੇ ਬੰਦੇ ਹੋ ਜੀ। ਤੁਸੀਂ ਆਪਣੇ ਕਿਸੇ ਜਾਨਵਰ ਨੂੰ ਜਾਂ ਬੱਕਰੇ ਨੂੰ ਜਾਂ ਕਿਸੇ ਨੂੰ ਕਦੇ ਕੋਈ ਮਤਲਬ ਚਣੇ ਦੀ ਰੋਟੀ ਖਿਲਾ ਕੇ, ਚਣਾ ਖਿਲਾ ਕੇ, ਜਾਂ ਕੋਈ ਸ਼ੈ ਖਵਾ ਕੇ ਕਦੇ ਪਾਣੀ ਪਿਵਾਇਆ ਜੇ? ਆਈਡੀਆ ਨਹੀਂ। ਪੇਟ ਆਫਰ ਜਾਂਦਾ, ਖਰਾਬ ਹੋ ਜਾਂਦਾ ਨਾ। ਓਕੇ। ਬੜੀ ਜ਼ਬਰਦਸਤੀ। ਤੁਸੀਂ ਖੁਦ ਇਨਸਾਨ ਹੋ, ਤੁਸੀਂ ਇੱਧਰੋਂ ਰੋਜ਼ਿਆਂ 'ਚ ਪਕੌੜਾ ਖਾ ਰਹੇ ਹੋ, ਨਾਲ ਹੀ ਸ਼ਰਬਤ ਪੀ ਰਹੇ ਹੋ, ਪਾਣੀ ਪੀ ਰਹੇ ਹੋ, ਸਾਰਾ ਕੁਝ ਕਰ ਰਹੇ ਹੋ। ਬੜੀ ਬਾਤ ਪਰ ਤੁਸੀਂ ਆਪਣੇ ਆਪ ਨਾਲ ਕਿਹਦੀ ਜਾਤੀ ਕਰ ਰਹੇ ਹੋ। ਸਹੀ ਹੈ। ਹਾਲਾਂਕਿ ਤੁਸੀਂ ਤਾਂ ਜਾਨਵਰ ਤੋਂ ਜ਼ਿਆਦਾ ਸਾਂਝ ਰੱਖਣ ਵਾਲੇ ਬੰਦੇ, ਤੁਸੀਂ ਜਾਨਵਰ ਨੂੰ ਨਹੀਂ ਕਰਨ ਦਿੰਦੇ ਕਿ ਉਹ ਖਰਾਬ ਹੋ ਜਾਏਗਾ, ਬਿਮਾਰ ਹੋ ਜਾਏਗਾ, ਅਤੇ ਆਪਣਾ ਜਾਤੀ ਕਰ ਰਹੇ ਹੋ। ਫਿਰ ਜੇ ਤੁਸੀਂ ਚਾਹ ਜਾਂ ਕਾਫੀ ਪੀਣੀ ਹੈ ਨਾ, ਤਾਂ ਕੋਸ਼ਿਸ਼ ਕਰੋ ਖਾਲੀ ਪੇਟ ਪੀਓ। ਓਕੇ। ਕਿਸੇ ਚੀਜ਼ ਦੇ ਨਾਲ ਨਾ ਖਾਓ। ਤੁਸੀਂ ਨਹੀਂ, ਖਾਲੀ ਪੇਟ ਤੇ ਮੈਂ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਰੋਟੀ ਸ਼ੋਟੀ ਖਾਣ ਤੋਂ ਪਹਿਲੇ। ਐਗਜ਼ੈਕਟਲੀ। ਜੇ ਤੁਸੀਂ ਰੋਟੀ ਖਾਣ ਤੋਂ ਪਹਿਲੋਂ ਖਾਣੀ ਹੈ ਤਾਂ ਕਮ ਸੇ ਕਮ ਜਿਹੜਾ ਨਾ ਘੰਟਾ 45 ਮਿੰਟ ਪਹਿਲੋਂ ਚਾਹ ਦਾ ਪਿਆਲੀ ਪੀ ਲਓ, ਕਾਫੀ ਪੀ ਲਓ। ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਨਾਸ਼ਤਾ ਕਰੋ, ਜੋ ਵੀ ਮਤਲਬ ਘੰਟੇ ਬਾਅਦ ਕਰਨਾ ਜੇ। ਠੀਕ ਹੈ। ਫਿਰ ਜਿਸ ਚੀਜ਼ ਤੋਂ ਬਾਅਦ ਦਿਲ ਕਰ ਰਿਹਾ ਕਿ ਮੈਂ ਪੀਵਾਂ, ਅਤੇ ਫਿਰ ਕਮ ਸੇ ਕਮ 1.5-2 ਘੰਟੇ ਵੇਟ ਕਰੋ। ਸਹੀ ਹੈ। ਫਿਰ ਤੁਸੀਂ ਕਾਫੀ ਪੀਂਦੇ ਹੋ, ਚਾਹ ਪੀਂਦੇ ਹੋ, ਤੁਹਾਡੇ ਸਿਸਟਮ ਨੂੰ ਕੋਈ ਮਸਲਾ ਨਹੀਂ ਹੋਗਾ, ਕਿਉਂਕਿ ਹਰ ਇੱਕ ਚੀਜ਼ ਦੇ ਨਾਲ ਨਾ ਉਹਦਾ ਆਪਣਾ ਇੱਕ ਕੈਮੀਕਲ ਹੁੰਦਾ। ਫਿਰ ਤੁਹਾਡੇ ਜਿਸਮ ਦੇ ਵਿੱਚ ਜਿਹੜੇ ਕੈਮੀਕਲਸ ਨੇ ਉਹ ਉਹਦੇ ਨਾਲ ਜਿਸ ਵੇਲੇ ਆਪਸ 'ਚ ਮਿਕਸਅਪ, ਲੜਾਈ ਹਾਜ਼ਮੇ ਵਾਸਤੇ ਕਰਦੇ ਨੇ, ਉਹ ਤੁਹਾਡੀ ਜਿਸਮ ਨੂੰ ਤਬਾਹੀ ਫੇਰਦੇ ਅੰਦਰੋਂ। ਸਹੀ ਹੈ। ਤੁਸੀਂ ਕਈ ਬੰਦਿਆਂ ਨਾਲ ਨੋਟ ਕੀਤਾ ਨਾ, ਜਵਾਨਾਂ ਨੂੰ ਨਹੀਂ ਫੀਲ ਹੁੰਦਾ, ਲੇਕਿਨ ਜੈਸੇ ਬੰਦਾ ਵੱਡਾ ਹੁੰਦਾ ਜਾਂਦਾ ਹੈ, ਉਹ ਜੇ ਰੋਟੀ ਨਾਲ ਚਾਹ ਪੀ ਲੈਂਦੇ ਨੇ, ਅੱਖਾਂ ਦੇ ਬੋਝ ਜਿਹਾ ਬਣ ਜਾਂਦਾ ਹੈ, ਬਿਲਕੁਲ ਹੀ ਨਾ ਉਹਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ 'ਤੇ ਬੋਝ ਬਣ ਗਿਆ। ਓਕੇ। ਉਹ ਉਸ ਵਜ੍ਹਾ ਦਾ ਬੋਝ ਹੈ ਕਿ ਤੁਹਾਡੇ ਸਟਮਕ ਦੇ ਵਿੱਚ ਜਿਸ ਕਰਕੇ ਸਾਰੀ ਚੀਜ਼ਾਂ ਜਾ ਕੇ ਆਪਸ 'ਚ ਨੇ, ਉਹ ਗੈਸ ਜਿਹੜੀ ਬਣਦੀ ਉੱਤੇ ਅੱਖਾਂ ਲਾਈਏ, ਜਿਸਮ ਵੱਲ ਆਈਏ, ਉਹਨੇ ਤੁਹਾਡਾ ਸਿਸਟਮ ਖਰਾਬ ਕੀਤਾ। ਉਹ ਫਿਰ ਤੁਹਾਡੇ ਹਾਜ਼ਮੇ ਨੂੰ ਵੀ ਖਰਾਬ ਕਰਦਾ ਹੈ ਸਾਰਾ ਸਿਸਟਮ ਜਿਹੜਾ। ਸਹੀ ਹੈ। ਠੀਕ ਹੈ। ਇਸ ਤੋਂ ਆਪਣੇ ਜਿਸਮ ਨੂੰ ਆਪਣਾ ਸਮਝ ਕੇ ਜ਼ਿਆਤੀ ਨਾ ਕਰੋ, ਹਰ ਚੀਜ਼ ਖਾਓ, ਆਪਣੇ ਇੱਕ ਤਰੀਕੇ ਨਾਲ ਖਾਓ, ਇਹ ਨਹੀਂ ਕਿਸੇ ਚੀਜ਼ ਦਾ ਪ੍ਰੇਜ਼ ਕਰੋ, ਲੇਕਿਨ
ਥੋੜੀ ਖਾਓ। ਹੁਣ ਤੁਸੀਂ ਔਰ ਤੁਸੀਂ ਜਿਹੜੀ ਚਿੱਟੀ ਚੀਨੀ ਹੈ, ਜਿੰਨੀ ਵੀ ਰਿਫਾਈਨਡ ਚੀਜ਼ਾਂ ਨੇ ਜੀ ਜਿਹਦੇ 'ਚ ਕੋਈ ਵੀ ਕੈਮੀਕਲ ਪੈ ਜਾਂਦਾ ਹੈ, ਉਹਨਾਂ ਚੀਜ਼ਾਂ ਤੋਂ ਹਰ ਬੰਦੇ ਨੂੰ ਬਚਣਾ ਚਾਹੀਦਾ ਹੈ। ਖਾ ਉਹਨੂੰ ਸ਼ੂਗਰ ਹੈ, ਖਾ ਉਹਨੂੰ ਕੋਈ ਹੋਰ ਬਿਮਾਰੀ ਹੈ, ਜਾਂ ਕੋਈ ਬਿਮਾਰੀ ਵੀ ਨਹੀਂ ਹੈ ਤਾਂ ਨਹੀਂ ਹੈ ਤਾਂ ਹੋ ਜਾਣੀ ਹੈ ਸਹੀ ਤੁਹਾਨੂੰ। ਜਿਹੜਾ ਨਾ ਜਿਸ ਵੇ ਜਿਹੜੀ ਚਿੱਟੀ ਚੀਨੀ ਹੈ, ਇਹ ਬਹੁਤ ਖਤਰਨਾਕ ਹੈ, ਨੁਕਸਾਨਦੇਹ ਹੈ। ਸਹੀ ਠੀਕ ਹੈ ਨਾ, ਅਤੇ ਤੁਸੀਂ ਇਹਨਾਂ ਤੋਂ ਬਚੋ। ਬਾਕੀ ਜਿਹੜੇ ਸਾਡੇ ਜਵਾਨ ਬੱਚੇ ਨੇ ਜਾਂ ਛੋਟੇ ਬੱਚੇ ਨੇ, ਇਹ ਜਿਹੜੇ ਬਾਹਰੋਂ ਪਾਪੜ ਅਤੇ ਚਿਪਸ ਅਤੇ ਉਹ ਚੀਜ਼ਾਂ ਲੈਂਦੇ ਨੇ, ਉਹ ਉਹਨਾਂ ਇਤਨੇ ਬੁਰੇ ਨੇ। ਉਸ ਤੋਂ ਬਿਹਤਰ ਉਹ ਜ਼ਹਿਰ ਦੀ ਚੂੰਡੀ ਖਾ ਲਿਆ ਕਰਨ ਰੋਜ਼। ਇਤਨਾ ਨੁਕਸਾਨਦੇਹ ਚੀਜ਼ ਹੈ। ਤੁਹਾਡੇ ਤੁਸੀਂ ਵੇਖਿਆ ਹੋਣਾ, ਨਿੱਕੇ ਮਾਸੂਮ ਬੱਚੇ ਹੁੰਦੇ ਨੇ, ਬਾਜ਼ਾਰੋਂ ਤੁਸੀਂ ਨਿੱਕੇ ਨਿੱਕੇ ਪੈਕਟ ਲੈ ਲੈਂਦੇ ਹੋ, ਉਹ ਤੁਸੀਂ ਉਹਨਾਂ ਨੂੰ ਫਿਰ ਬਾਅਦ 'ਚ ਮਿੰਨਤਾਂ ਹੀ ਕਰਦੇ ਹੋ, ਪੁੱਤਰ ਖਾ ਲਿਆ ਪੀ ਲਿਓ। ਉਹ ਕਹਿੰਦੇ ਅਸਾਂ ਭੁੱਖ ਨਹੀਂ ਲੱਗੀ। ਅੱਛਾ ਮਜ਼ੇ ਦੀ ਗੱਲ, ਮੈਂ ਤੁਹਾਡੀ ਗੱਲ ਟੋਕਣਾ। ਜੀ ਜੀ ਮੈਂ ਉਹ ਇੰਡੀਅਨ ਇੱਕ ਸ਼ਾਇਦ ਡਾਕਟਰ ਹੈ, ਉਹ ਦੱਸ ਰਿਹਾ ਸੀ ਅਗਲੇ ਦਿਨ ਚਿਪਸ ਲੈ ਕੇ, ਜੀ ਜਿਹੜੇ ਪੈਕਟਾਂ ਵਿੱਚ ਬੰਦ ਹੁੰਦੇ ਨੇ ਨਾ, ਜੀ ਜੀ ਉਹ ਫੜ ਕੇ ਤੇ ਉਹਨੇ ਅੱਗ ਲਾਈ ਹੈ, ਉਹਦੇ ਚੋਂ ਬਕਾਇਦਾ 3-4 ਕਤਰੇ ਤੇਲ ਨਿਕਲਿਆ। ਔਰ ਉਹ ਗੰਦਾ ਤੇਲ ਹੁੰਦਾ ਹੈ। ਉਹਨੇ ਕਿਹਾ ਇਹ ਤੁਸੀਂ ਵੇਖ ਲਓ, ਇਹ ਤੇਲ ਨਹੀਂ, ਇਹ ਸਭ ਤੋਂ ਘਟੀਆ ਤੇਲ ਹੈ, ਔਰ ਉਹ ਵੀ ਗੰਦਾ ਤੇਲ ਉਹਨਾਂ ਨੇ ਯੂਜ਼ ਕੀਤਾ, ਸਾਫ਼ ਤੇਲ ਵੀ ਨਹੀਂ। ਉਹਦੇ 'ਚ ਖੁਸ਼ਬੂਆਂ ਪਾਉਂਦੇ ਨੇ, ਡੀਓਡਰੈਂਟ ਪਾ ਕੇ ਵੀ ਖਾਣ ਪੀਣ ਦੇ ਕਾਬਲ ਹੋ ਜਾਏ, ਸਮੈਲ ਨਾ ਆਏ। ਠੀਕ ਹੈ, ਸਸਤਾ ਫਿਰ ਉਹ ਜਿਤਨੇ ਤੁਹਾਡੇ ਇਹ ਡਰਿੰਕ ਨੇ ਜੀ, ਉਹਨੇ ਸਾਰੇ ਕੋਕ ਪੈਪਸੀ ਇਹ ਉਹ ਸਾਰੇ ਰੱਖ ਕੇ ਵਿੱਚ 2-2 3-3 ਕਤਰੇ ਬਲੀਚ ਤੇ ਉਹਨੇ ਪਾਏ ਨੇ, ਉਹ ਸਾਰੇ ਵਾਈਟ ਹੋ ਗਏ ਨੇ। ਰੰਗ ਹੁੰਦਾ ਨਾ। ਉਹਨੇ ਕਿਹਾ ਜ਼ਹਿਰ ਹੈ ਤੁਹਾਡੇ ਵਾਸਤੇ, ਜੋ ਤੁਸੀਂ ਇਹ ਸ਼ਰਬਤ ਪੀ ਰਹੇ ਹੋ ਚੀਨੀ ਦਾ ਘੋਲ ਕੇ, ਬਿਲਕੁਲ ਸਿਰਫ ਰੰਗ ਹੈ ਤੇ ਉਹਦੀ ਵਜ੍ਹਾ ਤੁਸੀਂ ਕੋਕ ਤੇ ਪੈਪਸੀ ਕੀਤੀ ਹੈ। ਬਿਲਕੁਲ। ਬਾਕੀ ਉਹਨੇ ਕਿਹਾ ਸਾਰਾ ਜਿਹੜਾ ਨਾ ਜ਼ਹਿਰ ਹੈ ਤੁਹਾਡੇ ਵਾਸਤੇ। ਇੱਕ ਛੋਟੀ ਜਿਹੀ ਗੱਲ ਹੈ, ਤੁਸੀਂ ਜਿਸ ਤਰ੍ਹਾਂ ਕੀਤਾ ਨਾ, ਕੋਈ ਵੀ ਤੁਸੀਂ ਚੀਜ਼ ਪੀਂਦੇ ਹੋ, ਤੁਸੀਂ ਪਾਣੀ ਪੀ ਲਿਆ, ਤੁਹਾਡਾ ਜਿਹੜਾ ਨਾ ਤੁਹਾਨੂੰ ਛੋਟੇ ਪਿਸ਼ਾਬ ਵਾਸਤੇ ਰੈਗੂਲਰ ਜਾਓਗੇ। ਤੁਸੀਂ ਕੋਈ ਐਸੀ ਚੀਜ਼ ਪੀ ਲਈ ਹੈ, ਖੈਰ ਜਿਸ ਤਰ੍ਹਾਂ ਇਹ ਬਾਕੀ ਮਸ਼ਰੂਬਾਤ ਵੀ ਆ ਗਏ ਨੇ ਕਿ ਵੀ ਤੁਹਾਨੂੰ ਤਾਕਤ ਮਿਲਦੀ ਹੈ, ਕਿ ਜੀ ਜੀ ਇਹ ਫਲਾਣੀ ਬੋਤਲ ਪੀ ਲਈ ਤੇ ਤੁਹਾਨੂੰ ਇਹਨਾਂ ਐਨਰਜੀ ਮਿਲ ਜਾਏਗੀ, ਕੋਈ ਐਨਰਜੀ ਨਹੀਂ ਮਿਲਦੀ। ਤੁਸੀਂ ਵੇਖੋ ਕਿ ਤੁਹਾਨੂੰ ਕਿੰਨੀ ਦੇਰ ਬਾਥਰੂਮ ਜਾਣਾ ਪਏਗਾ ਬਾਰ-ਬਾਰ। ਕਿਉਂ? ਕਿ ਤੁਹਾਡਾ ਦਿਮਾਗ ਜਿਹੜਾ ਨਾ, ਉਹ ਤੁਹਾਡੀ ਬਾਡੀ ਨੂੰ ਕਹਿੰਦਾ ਤੂੰ ਕੀ ਗੰਦ ਪਾ ਲਿਆ, ਜਿਹਨੂੰ ਬਾਹਰ ਕੱਢ। ਓਕੇ, ਦੈਟਸ ਵਾਈ ਤੁਸੀਂ ਨੋਟ ਕੀਤਾ ਹੋਣਾ, ਕੋਈ ਐਨਰਜੀ ਡਰਿੰਕ ਲੈ ਲਓ ਤੇ ਤੁਹਾਨੂੰ ਕਿੰਨੇ ਬਾਥਰੂਮ ਜਾਣਾ ਪੈਂਦਾ। ਹਾਂਜੀ ਇਹ ਤੁਹਾਡੀ ਬਾਡੀ ਕਲੀਨ ਕਰ, ਲੇਕਿਨ ਇੱਕ ਟਾਈਮ ਹੈ ਕਿ ਬਾਡੀ ਵਿਚਾਰੀ ਕਿਤਨਾ ਕਰਤਾ ਲੜਾਈ ਕਰੇਗੀ। ਇੱਕ ਦਿਨ ਆਉਂਦਾ ਉਹ ਵਿਚਾਰੀ ਵੀ ਆਪਣਾ ਜਿਹੜਾ ਨਾ ਹਾਰਦੇ ਉਹ ਆਪਣੇ ਮੋਰਚੇ ਛੱਡ ਦਿੰਦੀ ਹੈ, ਔਰ ਫਿਰ ਬਾਕੀ ਜਿਸਮ ਦੇ ਵਿੱਚ ਜਿਹੜਾ ਨਾ, ਕਿ ਇਨਸਾਨ ਦੇ ਅੰਦਰ ਜਿਤਨੇ ਵੀ ਚੀਜ਼ਾਂ ਨੇ ਉਹ ਸਾਰੀਆਂ ਡੈਮੇਜ ਹੁੰਦੇ ਖਤਮ ਹੋ ਜਾਂਦਾ ਬੰਦਾ, ਫਿਰ ਮੰਜੀ 'ਤੇ ਪੈ ਜਾਂਦਾ। ਜਵਾਨ ਬੰਦੇ ਜਿਹੜੇ ਨੇ ਉਹ ਖਤਮ। ਤੁਸੀਂ ਖਾਓ, ਐਕਸਰਸਾਈਜ਼ ਕਰੋ, ਤੁਰੋ ਫਿਰੋ, ਠੀਕ ਹੈ ਨਾ। ਜ਼ਰੂਰੀ ਨਹੀਂ ਤੁਸੀਂ ਕਿਤੇ ਜਿਮ 'ਚ ਦਾਖਲਾ ਲਓ ਜਾ ਕੇ, ਤੁਸੀਂ ਸਿਰਫ ਚੱਲ ਵੀ ਸਕਦੇ ਹੋ, ਜਾਂ ਵਾਕ ਕਰ ਲਓ। ਵਾਕ ਕਰੋ 15-20 ਮਿੰਟ, ਤੁਹਾਡੇ ਵਾਸਤੇ ਚਹਿਲ ਕਦਮੀ ਹੈ। ਤੁਸੀਂ ਜਿਤਨਾ ਚੱਲ ਸਕਦੇ ਹੋ ਅਤੇ ਉਹ ਤੁਹਾਡੀ ਸਿਹਤ ਵਾਸਤੇ ਬਿਹਤਰ ਹੈ। ਸਹੀ, ਠੀਕ ਹੈ ਨਾ। ਆਪਣਾ ਖਿਆਲ ਖੁਦ ਰੱਖੋ ਤੇ ਤਾਂ ਠੀਕ ਰਹੋਗੇ। ਤੁਸੀਂ ਕਹੋ ਨਾ ਕਿ ਕੋਈ ਗੋਲੀ ਖਾ ਲੈਂਗੇ ਕੁਝ ਨਹੀਂ, ਜਦੋਂ ਤੁਸੀਂ ਗੋਲੀਆਂ 'ਤੇ ਆ ਗਏ ਫਿਰ ਤਾਂ ਕਹਾਣੀ ਖਤਮ ਹੋ ਗਈ ਨਾ ਜੀ। ਉਹ ਤੁਹਾਡਾ ਅੰਦਰ ਜਿਹੜਾ ਨਾ, ਉਹ ਅੰਦਰੂ ਸਿਸਟਮ ਤੁਹਾਡੇ ਜਿਸਮ ਦਾ ਆਸਤੇ ਆਸਤੇ ਖਤਮ ਹੋਣਾ ਪੈਂਦਾ। ਕੁਦਰਤੀ ਜਿਹੜਾ ਤੁਹਾਡੀ ਤਾਕਤ ਹੈ ਨਾ, ਉਹ ਖਤਮ ਹੋਣਾ ਪੈਂਦੀ। ਤੁਸੀਂ ਗੋਲੀਆਂ ਦੀ ਸਿਹਤ ਆ ਜਾਂਦੇ ਹੋ, ਅਤੇ ਜਿਸ ਕਰਕੇ ਤੁਸੀਂ ਗੋਲੀਆਂ ਛੱਡ ਕੇ ਉਹ ਡਾਇਰੈਕਟ ਇੱਕ ਟੀਕਾ ਹੁੰਦਾ ਜਿਹਨੂੰ ਇਨਸੂਲਿਨ, ਹਾਂ, ਉਹ ਲਾਉਂਦੇ ਹੋ ਨਾ, ਉਹ ਡਾਇਰੈਕਟ ਤੁਹਾਡੇ ਗੁਰਦੇ ਦਾ ਅਸਰ ਪਾ ਰਿਹਾ, ਕਿਉਂਕਿ ਗੋਲੀ ਜਿਹੜੀ ਤੁਹਾਡੇ ਜਿਗਰ ਦੇ ਥਰੂ ਹੋ ਕੇ ਜਾਂਦੀ ਹੈ। ਓਕੇ, ਠੀਕ ਹੈ ਨਾ। ਉਹ ਟੀਕਾ ਡਾਇਰੈਕਟ ਤੁਹਾਡੇ ਖੂਨ ਜਾ ਗੁਰਦੇ ਨੂੰ ਜਾ ਕੇ ਇਫੈਕਟ ਕਰਦਾ। ਤੁਸੀਂ ਟੀਕੇ ਤੇ ਜਦੋਂ ਆਉਂਦੇ ਹੋ ਨਾ ਜੀ, ਫਿਰ ਤਾਂ ਸਮਝੋ ਹੁਣ 5-7 ਸਾਲ ਹੀ ਰਹਿ ਗਏ ਨੇ, ਮਤਲਬ ਉਹਦੇ 'ਚ ਵੀ ਕੋਈ ਟਸ ਨਹੀਂ ਰਹਿੰਦੀ ਨਾ, ਬੰਦਾ ਫਿਰ ਉਹ ਬੇਕਾਰ ਹੋ ਜਾਂਦਾ, ਅਜੀਬ ਹੋ ਜਾਂਦਾ। ਔਰ ਬੰਦਾ ਕਈ ਵਿਚਾਰੇ ਸ਼ੂਗਰ ਜਿਹੜੇ ਬੰਦੇ ਨੇ, ਉਹ ਫਜ਼ੂਲ ਇੱਕਦਮ ਗੁੱਸਾ ਕਰਨ, ਲੜ ਪੈਣ ਕੇ ਘਰ ਆਉਣਾ ਜਾਂ ਦੂਸਰੇ ਬੰਦੇ ਨਾਲ ਹੀ। ਉਹ ਹੁਣ ਜਿਹੜੇ ਹੁਣ ਮਿਸਾਲ ਤੌਰ 'ਤੇ ਮੇਰੀ ਸ਼ੂਗਰ ਆਈ ਹੋਈ ਪਈ ਹੈ, ਮੈਂ ਤੁਹਾਡੇ ਨਾਲ ਲੜ ਪਵਾਂ, ਤੁਸੀਂ ਤਾਂ ਕਹੋਗੇ ਬੰਦਾ ਪਾਗਲ ਹੋਇਆ ਪਿਆ, ਉਹਨੂੰ ਕੀ ਹੋ ਗਿਆ। ਹਾਲਾਂਕਿ ਤੁਸੀਂ ਜੇ ਤੁਹਾਨੂੰ ਪਤਾ ਲੱਗੇ ਕਿ ਵਿਚਾਰੇ ਨੂੰ ਮੈਡੀਕਲ ਇਸ਼ੂ, ਮੈਂ ਵੀ ਤੁਸੀਂ ਮੇਰੇ ਤਰਸ ਖਾ ਲਓ, ਲੇਕਿਨ ਮੇਰੇ ਮੂੰਹ ਥੋੜ੍ਹਾ ਹੀ ਲਿਖਿਆ ਕਿ ਮੈਨੂੰ ਮੇਰੀ ਸ਼ੂਗਰ ਆਈ ਹੋਈ ਪਈ ਇਸ ਟਾਈਮ 'ਤੇ। ਤੁਸੀਂ ਤਾਂ ਕਹੋਗੇ ਬੰਦਾ ਪਾਗਲ ਹੋ ਗਿਆ, ਮੇਰੇ ਨਾਲ ਇਸ ਤਰ੍ਹਾਂ ਕੀ ਗੱਲ ਕਰ ਰਹੇ। ਹਾਂਜੀ, ਇਸ ਤੋਂ ਜਿਹੜਾ ਨਾ ਆਪਣੇ ਆਪ ਨੇ ਨਾ ਕੰਟਰੋਲ 'ਚ ਰੱਖਣ ਵਾਸਤੇ ਆਪਣੀ ਪਹਿਲਾਂ ਖੁਰਾਕ ਦਰੁਸਤ ਕਰੋ। ਜੇ ਖੁਰਾਕ ਦਰੁਸਤ ਹੋ ਜਾਏਗੀ ਤਾਂ ਤੁਹਾਡੇ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ। ਸਹੀ, ਠੀਕ ਹੈ ਨਾ। ਅਤੇ ਬਾਕੀ ਤੁਸੀਂ ਨਾਸ਼ਤਾ ਸੁਬਾਹ ਦਾ ਗੁਜ਼ਾਰੇ ਲਾਇਕ ਕਰੋ। ਠੀਕ ਹੈ, ਦਿਨ ਨੂੰ ਬੇਸ਼ੱਕ ਥੋੜ੍ਹਾ ਐਕਸਟਰਾ ਕਰ ਲਓ, ਰੱਜ ਕੇ ਖਾ ਲਓ, ਅਤੇ ਸ਼ਾਮ ਨੂੰ ਫਿਰ ਥੋੜ੍ਹਾ ਹਲਕਾ ਫੁਲਕਾ ਕਰ ਲਓ। ਇੱਥੇ ਤਾਂ ਅਸੀਂ ਜਾਂਦੇ ENT ਜਿਹੜਾ ਨਾਕ ਕਾਨ ਔਰ ਗਲੇ ਦਾ ਡਾਕਟਰ, ਤੁਹਾਨੂੰ ਪਤਾ ਕੀ ਕਹਿੰਦਾ ਹੈ, ਜਿਸ ਤਰ੍ਹਾਂ ਤੁਹਾਡੀ ਮੇਰੀ ਉਮਰ, ਸਾਨੂੰ ਖਾਣਾ ਖਾਣ ਤੋਂ ਅਤੇ ਬੈੱਡ ਦੇ ਦਰਮਿਆਨ ਕਿੰਨੇ ਘੰਟੇ ਦਾ ਫਰਕ ਹੋਣਾ ਚਾਹੀਦਾ? 2 ਘੰਟੇ 6 ਆਵਰਸ। ਜੀ ਸਰ, ਅਸੀਂ ਕਰ ਵੀ ਨਹੀਂ ਸਕਦੇ। 3 ਘੰਟੇ ਕਰ ਲਈ ਬੜੀ ਗੱਲ ਹੈ। 3 ਵੀ ਨਹੀਂ ਅਤੇ ਹੁੰਦਾ। ਅੱਜ ਕੱਲ੍ਹ ਤਾਂ ਕੀ ਹੁੰਦਾ, ਅਸੀਂ ਖਾਂਦੇ ਬੈੱਡ 'ਤੇ ਹੀ ਖਾਂਦੇ ਪਏ, ਉੱਥੇ ਬੰਦਾ ਹੁੰਦਾ ਹੈ। ਈਵਨ ਜਿਹੜੀ ਤੁਸੀਂ ਚਾਹ ਪੀਂਦੇ ਹੋ, ਉਹ ਕਹਿੰਦਾ ਇੱਕ ਲਿਟਲ ਪੀਸ ਆਫ ਲੈਟਸ ਵੀ ਜਿਹੜਾ ਨਾ, ਇਹ ਵੀ ਫੂਡ ਹੈ। ਸਿਰਫ ਸਾਦਾ ਪਾਣੀ ਪੀ ਸਕਦੇ, ਦੁੱਧ ਵੀ ਨਹੀਂ ਪੀ ਸਕਦੇ। ਓਕੇ, ਛੋਟੇ ਬੱਚਿਆਂ ਸੇ ਉਹ ਕਹਿੰਦੇ ਕਿ ਚਲੋ
1.5-2 ਘੰਟੇ ਦੀ ਮਾਰਜਨ ਰੱਖ ਲਓ। ਜਿਹੜਾ ਛੋਟਾ ਬੇਬੀ ਦੁੱਧ ਪੀਂਦਾ ਉਹਦਾ ਅੱਧਾ ਘੰਟਾ ਕਰ ਲਓ ਕਮ ਸੇ ਕਮ। ਲੇਕਿਨ ਦੁੱਧ ਪੀ ਕੇ ਦੀ ਫੌਰਨ ਨਹੀਂ ਸੁਣੋ, ਤੇ ਜਾਓ ਉਹਦੀ ਆਫਿਸ 'ਚ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਪਾਣੀ ਬੋਦੀ ਇਸ ਤਰ੍ਹਾਂ ਰੱਖੀ ਬੋਤਲ, ਉਹ ਥੱਲੇ ਨੇ ਐਸਿਡ ਰੱਖਿਆ। ਉਹਨੇ ਕਿਹਾ ਜੀ ਇਹ ਐਸਿਡ ਵੇਖਿਆ ਜੀ? ਉਹਨੇ ਕਿਹਾ ਜੀ ਤੁਸੀਂ ਖਾ ਕੇ ਜੇ ਸੌਂਦੇ ਹੋ ਨਾ ਤਾਂ ਇਸ ਤਰ੍ਹਾਂ ਹੁੰਦਾ, ਅਤੇ ਐਸਿਡ ਤੁਹਾਡੇ ਗਲੇ 'ਚ ਆ ਜਾਂਦਾ। ਫਿਰ ਜੀ ਕਈ ਲੋਕ ਇਸ ਤਰ੍ਹਾਂ ਕਰਦੇ ਨੇ, ਇਹ ਐਸੀ ਵਜ੍ਹਾ ਤੇ ਕਰਦੇ ਨੇ ਕਿ ਬਹੁਤ ਦੇਰ ਨਾਲ ਖਾਣਾ ਖਾ ਕੇ ਤੇ ਸੋ ਜਾਂਦੇ ਨੇ, ਤੇ ਉਹ ਜਿਹੜਾ ਥੱਲੂ ਜਿਹੜਾ ਐਸਿਡ ਹੈ ਨਾ ਉਹ ਕਿ ਜਿਸਮ ਦਾ ਤਾਂ ਕੰਮ ਹੈ, ਉਹ ਐਸਿਡ ਤਾਂ ਸਮਝੋ ਕਿ ਥੱਲੇ ਤੰਦੂਰ ਪਰ ਤਪਿਆ ਪਿਆ, ਜਿਹੜੀ ਚੀਜ਼ ਜਾਣੀ ਉਹਨੂੰ ਗਾਲ ਦੇਣਾ, ਹਜ਼ਮ ਕਰਨਾ। ਅਤੇ ਜੋ ਉੱਤੋਂ ਆਉਂਦਾ ਤਾਂ ਉਹ ਫਿਰ ਤੁਹਾਡੇ ਉੱਤੇ ਬਾਡੀ ਲਾਉਂਦੇ, ਅਤੇ ਫਿਰ ਅਸੀਂ ਗਲੇ ਦੇ ਵਿੱਚ ਇਸ ਤਰ੍ਹਾਂ ਕਰਕੇ ਤੁਹਾਡੇ ਇੱਥੇ ਕਈ ਦਫਾ ਤੁਹਾਨੂੰ ਅੰਦਰ ਜ਼ਖਮ ਫੀਲ ਹੋਣਾ ਪੈਂਦਾ, ਹੋ ਜਾਂਦੇ ਨੇ। ਅਤੇ ਇਤਨਾ ਤੁਹਾਨੂੰ ਜਿਹੜਾ ਨਾ ਧਿਆਨ ਰੱਖਣਾ ਪੈਂਦਾ। ਔਰ ਤੁਹਾਡੀ ਜੇ ਤੁਸੀਂ ਆਪਣਾ ਖੁਰਾਕ ਦਾ ਤਰੀਕਾ ਸਹੀ ਕਰ ਲਓ ਤਾਂ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਣੀ। ਲੇਕਿਨ ਮੇਰਾ ਖਿਆਲ ਹੈ ਕਿ ਜਿਹੜਾ ਸਾਡਾ ਪਾਕਿਸਤਾਨ ਦੇ ਵਿੱਚ ਮਸਲਾ ਨਾ ਸ਼ੂਗਰ ਵਾਲਾ, ਜੀ ਉਹ ਤਾਂ ਬੰਦਿਆਂ ਨੂੰ ਲੈ ਗਈ ਜੇ ਡਰਿੰਕ ਅਤੇ ਚਾਹ। ਬਿਲਕੁਲ, ਕਿ ਤੁਸੀਂ ਜਿੱਥੇ ਵੀ ਜਾਣਾ ਨਾ, ਹੁਣ ਅਸੀਂ ਇੱਥੋਂ ਜਾਂਦੇ ਹਾਂ, ਅਸੀਂ ਉਹਨਾਂ ਨੂੰ ਪਿੱਟਦੇ ਵੀ ਰਹੀਏ ਨਾ, ਨਹੀਂ ਮੈਂ ਬੋਤਲ ਨਹੀਂ, ਉਹ ਚੱਲ ਥੋੜ੍ਹੀ ਜਿਹੀ ਤਾਂ ਪੀ ਨਾ, ਜੇ ਬੋਤਲ ਨਹੀਂ ਪੀਣੀ ਤਾਂ ਚਾਹ ਚੱਲ ਥੋੜ੍ਹੀ ਜਿਹੀ ਤਾਂ ਪੀ ਨਾ। ਹੁਣ ਜਿਹੜੇ ਬੰਦੇ ਨੇ ਇੱਥੋਂ ਜਾਣਾ ਜਾਂ ਉੱਥੇ ਜਿਹੜਾ ਕਿਸੇ ਨੂੰ ਮਿਲਣ ਗਿਲਣ, ਉਹਨੇ 6 ਥਾਵਾਂ 'ਤੇ ਜਾਣਾ, ਉਹਨੇ ਦਿਹਾੜੀ ਦੀ ਕਿਲੋ ਚੀਨੀ ਖਾ ਜਾਣੀ। ਔਰ ਸਰ ਜੀ ਤੁਸੀਂ ਚਾਹ ਨਹੀਂ ਹੁੰਦੀ ਉੱਥੇ, ਚੀਨੀ ਦੀ ਚਾਹ ਹੁੰਦੀ, ਇਤਨਾ ਮਿੱਠਾ ਪਾਉਂਦੇ। ਉਹੀ ਗੱਲ ਕਰ ਰਿਹਾ ਨਾ, ਕਿਲੋ ਚੀਨੀ ਤਾਂ ਤੁਹਾਡੇ ਅੰਦਰ ਟੁੱਟ ਜਾਂਦੀ ਦਿਹਾੜੀ ਦੀ। ਮੈਂ ਗਿਆ ਇੱਕ ਦਫਾ ਤਾਂ ਉਹਨੇ ਮਿੰਤਾਂ ਮੈਂ ਚਾਹ ਬਣਾ ਕੇ ਲਿਆ, ਮੈਂ ਕਿਹਾ ਚਲ ਜੀ ਮਾੜੀ ਗੱਲ ਲੱਗਦੀ ਹੈ। ਉਹਨਾਂ ਦੇ ਕੋਲ ਮੈਂ ਚਾਹ ਪੀਤੀ, 2 ਦਿਨ ਦੰਦ ਦੁਖਦੇ ਰਹੇ, ਇਤਨੀ ਮਿੱਠੀ ਸੀ। ਨੈਕਸਟ ਟਾਈਮ ਉਹਨੇ ਕਿਹਾ ਭਾਈ ਜੀ ਮੈਂ ਹੁਣ ਤੁਹਾਡੇ ਕੋਲ ਸਿਰਫ ਪਾਣੀ ਪੀਣਾ ਹੈ, ਕੋਈ ਹੋਰ ਸ਼ੈ ਨਹੀਂ ਖਾਣੀ ਪੀਣੀ, ਇਤਨੀ ਚੀਨੀ। ਉਹ ਕਹਿੰਦੇ ਨੇ ਬਸ ਅਸੀਂ ਚਲਦੀ ਸਾਡੀ ਹੈ। ਮੈਂ ਕਿਹਾ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ। ਗੁੜ ਫਿਰ ਵੀ ਬਿਹਤਰ ਹੈ, ਉਸ ਤੋਂ ਥੋੜ੍ਹਾ ਜਿਹਾ ਬਿਹਤਰ ਹੈ, ਨੁਕਸਾਨ ਉਹਦੀ ਵੀ ਨੇ, ਲੇਕਿਨ ਚਿੱਟੀ ਚੀਨੀ ਹੈ ਨਾ, ਉਹ ਤੁਹਾਡੇ ਵਾਸਤੇ ਜ਼ਹਿਰ ਹੈ। ਸਮਝੋ ਤੁਸੀਂ ਵਾਈਟ ਪੋਇਜ਼ਨ ਲੈ ਰਹੇ, ਚਿੱਟਾ ਨਮਕ ਵੀ ਤੁਸੀਂ ਲਾਲ ਨਮਕ ਆਪਣਾ ਜਿਹੜਾ ਹੈ ਨਾ, ਉਹ ਨਮਕ ਇਸਤੇਮਾਲ ਕਰੋ, ਉਹ ਜਿਹੜਾ ਉਹ ਬਿਹਤਰ ਹੈ। ਜਿਹੜਾ ਤੁਹਾਡੇ ਚਿੱਟਾ ਨਮਕ ਹੈ ਨਾ, ਜ਼ਹਿਰ ਹੈ ਤੁਹਾਡੇ ਵਾਸਤੇ। ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਇਹਦੇ 'ਤੇ ਤਜਰਬਾ ਵੀ ਕਰਨਾ ਕਿ ਜ਼ਿਆਦਾਤਰ ਘਰਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਨੇ, ਇਹ ਸਿਰਫ ਚਿੱਟਾ ਨਮਕ ਖਾਣੇ ਵਿੱਚ ਹੋ ਰਿਹਾ। ਉਹ ਤੁਹਾਡਾ ਬਾਡੀ ਦਾ ਜਿਹੜਾ ਨਾ ਨਿਜ਼ਾਮ ਹੀ ਖਰਾਬ ਹੋ ਜਾਂਦਾ, ਤੁਹਾਡੇ ਗੁੱਸਾ ਆਇਆ ਰਹਿੰਦਾ ਹਰ ਵਕਤ, ਬਹਿਸ ਅਤੇ ਇਹ ਅਤੇ ਉਹ। ਸਿਰਫ ਤੁਸੀਂ ਨਮਕ ਦੀ ਕਰੈਕਸ਼ਨ ਕਰ ਲਓ, ਤੁਹਾਡੇ ਕਾਫੀ ਸਾਰੇ ਘਰ ਬਚ ਸਕਦੇ ਨੇ। ਚਲੋ ਜੀ, ਮੇਰੇ ਵੇਖਣ ਵਾਲੇ ਸੁਣ ਰਹੇ ਨੇ, ਅੱਲਾ ਕਰੇ ਕੁਛ ਸਮਝਣ। ਨਹੀਂ, ਟਰਾਈ ਕਰਨ, ਉਹਨਾਂ ਦੀ ਸਿਹਤ ਅਸੀਂ ਵੀ ਅੱਛਾ, ਅਤੇ ਘਰਾਂ ਅਸੀਂ ਵੀ ਕੋਸ਼ਿਸ਼ ਕਰੋ ਕਿ ਆਪਣਾ ਨਮਕ, ਜਿਸ ਤਰ੍ਹਾਂ ਅੱਗੇ ਸਾਡੀਆਂ ਮਾਈਆਂ ਘਰ ਨਮਕ ਪਿਆਉਂਦੀਆਂ ਸੀ, ਚਲੋ ਹੁਣ ਤਾਂ ਬਾਹਰ ਮਸ਼ੀਨਾਂ ਲੱਗੀਆਂ ਨੇ, ਤੁਸੀਂ ਉੱਥੋਂ ਲੈ ਕੇ ਪਿਆ ਕੇ ਸਾਫ਼ ਸੁਥਰਾ ਨਮਕ ਲੈ ਕੇ ਆ ਸਕਦੇ ਹੋ, ਅਤੇ ਉਹ ਲਿਆਓ। ਅਤੇ ਹਰ ਬੰਦਾ ਆਪਣਾ ਧਿਆਨ ਕਰੇ, ਚੀਨੀ ਛੱਡ ਦਿਓ, ਚੀਨੀ ਜ਼ਹਿਰ ਹੈ। ਤੁਹਾਨੂੰ ਆਪੋ ਅਹਿਸਾਸ ਹੋਣਾ ਚਾਹੀਦਾ ਕਿ ਇੱਕ ਚੀਜ਼ ਹੈ, ਉਹਦਾ ਜਿਹੜਾ ਓਰੀਜਨਲ ਰੰਗ ਹੈ ਉਹ ਕਾਲਾ ਹੈ, ਅਤੇ ਉਹਨੂੰ ਚਿੱਟਾ ਕੀਤਾ ਗਿਆ, ਕਿਸ ਤਰ੍ਹਾਂ ਕੀਤਾ ਗਿਆ, ਉਹਦੇ ਵਿੱਚ ਕਿਹੜਾ ਕਿਹੜਾ ਜ਼ਹਿਰ ਪਾਇਆ ਗਿਆ। ਅਤੇ ਮਿਹਰਬਾਨੀ ਕਰਕੇ ਚੀਨੀ ਛੱਡ ਦਿਓ ਅਤੇ ਬਚ ਪਵੋਗੇ। ਨਾਲੇ ਪੈਸਿਆਂ ਦਾ ਨੁਕਸਾਨ ਅਤੇ ਨਾਲੇ ਸਿਹਤ ਦਾ ਨੁਕਸਾਨ ਜਿਹੜਾ ਸਭ ਤੋਂ ਵੱਡਾ। ਔਰ ਬੱਚਿਆਂ 'ਤੇ ਵੀ ਕੰਟਰੋਲ ਕਰੋ। ਇਹ ਬੋਤਲਾਂ ਜਿਹੜੀਆਂ ਪੀਂਦੇ ਹੋ, ਇਹ ਨਿਰਾ ਜ਼ਹਿਰ ਹੈ। ਇੱਕ ਗਲਾਸ ਦੇ ਵਿੱਚ ਕਮ ਅਜ਼ ਕਮ 16 ਚਮਚ ਚੀਨੀ। ਇੱਥੋਂ ਹਿਸਾਬ ਲਾ ਲਓ ਕਿ ਤੁਸੀਂ ਕਿਤਨੀ ਚੀਨੀ ਰੋਜ਼ ਇਸਤੇਮਾਲ ਕਰ ਰਹੇ ਹੋ। ਨੈਚੁਰਲ ਚੀਜ਼ਾਂ 'ਤੇ ਆਓ ਅਤੇ ਇਹਨਾਂ ਚੀਜ਼ਾਂ ਤੋਂ ਬਚ ਜਾਓ ਉਹਦੇ। ਅਤੇ ਅੱਲਾ ਕਰੇ ਤੁਸੀਂ ਅਮਲ ਵੀ ਕਰੋ। ਅਗਰ ਸਾਡੀਆਂ ਗੱਲਾਂ ਅੱਛੀਆਂ ਲੱਗੀਆਂ ਨੇ ਤਾਂ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਅਸੀਂ ਕੋਈ ਕੋਲ ਇਜਾਜ਼ਤ ਲੈਂਦੇ ਹਾਂ। ਅੱਲਾ ਹਾਫਿਜ਼।